ਛੱਡੋ ਜੀ, ਗੰਦ ਵਿੱਚ ਹੱਥ ਪਾਉਣ ਦਾ ਕੀ ਫਾਇਦਾ। ਚਿੱਕੜ ਵਿੱਚ ਢੀਮ ਮਾਰਿਆਂ ਆਪਣੇ ਉੱਤੇ ਹੀ ਛਿੱਟਾਂ ਪੈਂਦੀਆਂ ਨੇ। ਬੜੀ ਮੂੰਹ ਫੱਟ ਏ। ਹਰ ਕੋਈ ਆਪਣੇ ਅਮਲਾਂ ਦਾ ਆਪ ਜ਼ਿੰਮੇਦਾਰ ਏ। ਸਾਨੂੰ ਕਿਸੇ ਨਾਲ ਕੀ ਲੱਗੇ। ਪੰਜਾਬੀ ਕਹਾਣੀ ਕੋਠਾ, ਲਿਖਾਰੀ ਫਜ਼ਲ ਅਹਿਮਦ ਖੁਸਰੋ, ਆਵਾਜ਼ ਅਜਮਲ ਸਿਕੰਦਰੀ। ਕੰਜਰੀ, ਕਸਬੀ, ਬੇਸਵਾ, ਗਸ਼ਤੀ, ਟੈਕਸੀ ਤੇ ਹੋਰ ਇਹੋ ਜਿਹੇ ਬਹੁਤ ਸਾਰੇ ਨਾਂ ਹੈ ਸਨ ਜਹਾਂਜ਼ੇਬ ਦੇ, ਜਿਹੜੀ ਹੁਣ ਢਲਦੀ ਉਮਰੇ ਜਹਾਨਾ ਹੋ ਗਈ ਸੀ। ਜਹਾਨਾ ਅਖਤਰੀ ਬਾਈ ਦੇ ਕੋਠੇ ਤੇ ਕਿਵੇਂ ਅਪੜੀ ਤੇ ਕਦੋਂ ਆਈ, ਇਹਦੀ ਉਹਨੂੰ ਆਪ ਨੂੰ ਵੀ ਕੋਈ ਸੁਰਸਾਰ ਨਹੀਂ ਸੀ। ਉਹਨੂੰ ਤੇ ਇੰਝ ਹੀ ਲੱਗਦਾ ਸੀ ਪਈ ਉਹ ਜਿਵੇਂ ਐਸੀ ਮਾਹੌਲ ਦੀ ਜੰਮ ਪਲ ਹੋਵੇ। ਉਹ ਆਪਣੇ ਮਾਂ ਪਿਓ ਬਾਰੇ ਵੀ ਕੁਝ ਨਹੀਂ ਜਾਣਦੀ ਸੀ। ਉਹਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਪੱਤਰਾਂ ਵਿੱਚ ਉਹਦੇ ਮਾਂ ਪਿਓ ਦਾ ਨਾਂ ਦਰਜ ਨਹੀਂ ਸੀ। ਲੋੜ ਪੂਰੀ ਕਰਨ ਲਈ ਹਰ ਥਾਂ ਤੇ ਦੁਖਤਰ ਪੈਸਾ ਲਿਖਿਆ ਹੋਇਆ ਸੀ। ਉਹ ਨਹੀਂ ਜਾਣਦੀ ਸੀ ਪਈ ਉਹਦਾ ਬਾਲ ਪੁਣੇ ਵਿੱਚ ਨਾਂ ਜਹਾਂਜ਼ੇਬ ਕਿਹਨੇ ਰੱਖਿਆ, ਪਰ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ ਸੀ। ਬਾਕੀ ਦੇ ਸਾਰੇ ਨਾਂ ਉਹਨੂੰ ਸ਼ਹਿਰ ਦੇ ਨੇਕ ਪਾਕ ਤੇ ਮੁਹੱਜ਼ਬ ਲੋਕਾਂ ਨੇ ਦਿੱਤੇ ਨੇ। ਉਹਨੂੰ ਮਿਲਣ ਗਿਲਣ ਵਾਲੇ ਤੇ ਦਿਲ ਪਿਸ਼ੋਰੀ ਕਰਨ ਵਾਲੇ ਆਖਦੇ ਸਨ ਭਈ ਇਹ ਕੋਈ ਚੰਗੇ ਘਰ ਦੀ ਕੁੜੀ ਏ। ਪਰ ਇਸ ਚੰਗੇ ਘਰ ਨੂੰ ਹੋਰਨਾਂ ਤੇ ਕੀ ਬੁਝਣਾ ਸੀ, ਆਪ ਜਹਾਨਾ ਵੀ ਨਹੀਂ ਜਾਣਦੀ ਸੀ। ਮਾਹੌਲ ਨੇ, ਵੇਲੇ ਨੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਉਹਨੂੰ ਚੰਗਾ ਚਿੰਟ ਕਰ ਦਿੱਤਾ ਸੀ। ਪਰ ਫਿਰ ਵੀ ਉਹ ਆਪਣੇ ਇਕਲਾਪਿਆਂ ਵਿੱਚ ਆਪਣੇ ਆਪ ਨੂੰ ਬੁੱਝਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਉਹ ਸੋਚਦੀ ਸੀ, ਮੈਂ ਕੌਣ ਹਾਂ, ਅਖਤਰੀ ਬਾਈ ਨਾਲ ਮੇਰਾ ਕੀ ਰਿਸ਼ਤਾ ਹੈ। ਆਖਰ ਮੇਰੇ ਵੀ ਕਿਧਰੇ ਮਾਂ ਪਿਓ ਭੈਣ ਭਰਾ ਹੋਣਗੇ। ਮੇਰਾ ਵੀ ਤੇ ਕੋਈ ਕੁੰਬਾ ਕਬੀਲਾ ਹੋਣਾ ਹੀ ਹੈ। ਨਹੀਂ, ਮੈਂ ਜੰਮੀ ਹੀ ਨਹੀਂ। ਮੈਂ ਤੇ ਧਰਤੀ ਵਿੱਚੋਂ ਉੱਗੀ ਹਾਂ, ਜਾਂ ਹੋ ਸਕਦਾ ਹੈ ਅਸਮਾਨ ਤੋਂ ਡਿੱਗੀ ਹੋਵਾਂ। ਇਹ ਸੋਚਦਿਆਂ ਹੀ ਉਹ ਇਕੱਲੀ ਬੈਠੀ ਹੱਸ ਪੈਂਦੀ ਤੇ ਫੇਰ ਹੱਸਦਿਆਂ ਰੋਣ ਲੱਗ ਪੈਂਦੀ ਭਈ ਉਹ ਅਖਤਰੀ ਬਾਈ ਦੇ ਘਰ ਹੀ ਕਿਉਂ ਡਿੱਗੀ ਜਾਂ ਉੱਗੀ। ਉਹਦੀ ਸਾਰੀ ਜ਼ਿੰਦਗੀ ਉਹਦੇ ਆਪਣੇ ਵਾਸਤੇ ਇੱਕ ਸਵਾਲ ਸੀ ਤੇ ਇਸ ਇੱਕ ਸਵਾਲ ਵਿੱਚ 1000 ਸਵਾਲ ਸਨ ਤੇ ਉਹ ਬਸ ਇਹਨਾਂ ਸਵਾਲਾਂ ਦੇ ਜਵਾਬਾਂ ਬਾਰੇ ਜਾਣਦੀ ਸੀ ਭਈ ਉਹ ਕੁਝ ਵੀ ਨਹੀਂ ਜਾਣਦੀ। ਉਹਦਾ ਕੁਝ ਵੀ ਨਾ ਜਾਣਨਾ ਉਹਦੇ ਵਾਸਤੇ ਕਦੀ ਸਕੂਨ ਦਾ ਮੌਜਬ ਹੁੰਦਾ ਸੀ ਤੇ ਕਦੀ ਬੇਓੜ ਅਜ਼ਾਬ ਦਾ ਬਾਇਸ ਬਣ ਜਾਂਦਾ ਸੀ। ਜਵਾਨੀ ਢਲੀ ਨਹੀਂ ਸੀ। ਜਹਾਨਾ ਦੀ ਸੋਚ ਤਬਦੀਲ ਹੋਣ ਲੱਗ ਪਈ। ਉਹਨੂੰ ਆਪਣੇ ਕਸਬ ਤੋਂ ਸ਼ਦੀਦ ਨਫ਼ਰਤ ਹੋ ਗਈ ਤੇ ਅਖਤਰੀ ਬਾਈ ਦਾ ਕੋਠਾ ਉਹਨੂੰ ਨਰਕ ਦਾ ਟੋਟਾ ਲੱਗਣ ਲੱਗ ਪਿਆ। ਹੁਣ ਉਹ ਇਸ ਅਜ਼ਾਬ ਤੋਂ ਛੁਟਕਾਰਾ ਚਾਹੁੰਦੀ ਸੀ ਤੇ ਇਸ ਨਰਕ ਤੋਂ ਨਸ ਜਾਣਾ ਚਾਹੁੰਦੀ ਸੀ। ਉਹ ਕਿਸ ਪਾਸੇ ਮੂੰਹ ਕਰਦੀ, ਕਿੱਧਰ ਜਾਂਦੀ। ਉਹਦੇ ਸਾਹਮਣੇ ਕੋਈ ਰਸਤਾ ਨਹੀਂ ਸੀ। ਉਹਦੇ ਸਾਰੇ ਹੀ ਰਾਹ ਅਖਤਰੀ ਬਾਈ ਦੇ ਕੋਠੇ ਦੀਆਂ ਕੰਧਾਂ ਨੇ ਰੋਕੇ ਹੋਏ ਸਨ। ਬੇਇਤਬਾਰੀ, ਬੇਵਕਾਰੀ ਤੇ ਬੇਵਿਹਾਰੀ ਦੁਨੀਆ ਵਿੱਚ ਉਹਨੂੰ ਕਿਸੇ ਖੂੰਜੇ ਵਿੱਚ ਆਪਣਾ ਟਿਕਾਣਾ ਨਹੀਂ ਦਿਸਦਾ ਸੀ। ਅਜੇ ਸਮੇਂ ਉਹਦਾ ਟਾਕਰਾ ਲਾਲਾ ਤੁਫੈਲ ਨਾਲ ਹੋ ਗਿਆ। ਲਾਲਾ ਤੁਫੈਲ ਗੱਭਰੂ ਜਵਾਨ ਸੀ, ਸੋਹਣਾ ਤੇ ਸੁਲੱਖਣਾ। ਜਹਾਨਾ ਲਈ ਜੀਵਨ ਦੀ ਇੱਕ ਰਾਹ ਨਿਕਲੀ ਤੇ ਉਹ ਲਾਲੇ ਨੂੰ ਦਿਲੋਂ ਪਿਆਰ ਕਰਨ ਲੱਗ ਪਈ। ਲਾਲਾ ਵੀ ਸਭ ਕੁਝ ਭੁੱਲ ਕੇ ਉਹਨੂੰ ਅਪਣਾਉਣ ਲਈ ਤਿਆਰ ਹੋ ਗਿਆ। ਦੋਵਾਂ ਦੇ ਦਿਲ ਮਿਲੇ, ਕੌਲ ਕਰਾਰ ਹੋਏ ਤੇ ਜਹਾਨਾ ਕਬੂਤਰੀ ਵਾਂਗੂ ਅਖਤਰੀ ਬਾਈ ਦੇ ਕੋਠੇ ਦੀ ਛਤਰੀ ਤੋਂ ਲਾਲਾ ਤੁਫੈਲ ਨਾਲ ਨਵੀਂ ਸੱਚੀ ਤੇ ਸੁੱਚੀ ਦੁਨੀਆ ਦੀ ਭਾਲ ਵਿੱਚ ਉੜ ਗਈ। ਅਖਤਰੀ ਬਾਈ ਨੇ ਬੜਾ ਪਿੱਟ ਸਿਆਪਾ ਕੀਤਾ, ਬਹੁਤ ਭਾਲ ਪੜਤਾਲ ਹੋਈ, ਪਰ ਦੋਵੇਂ ਇੰਜ ਹਵਾ ਹੋਏ ਭਈ ਕੋਈ ਖੋਜ ਖੁਰਾ ਨਾ ਮਿਲਿਆ। ਜਹਾਨਾ ਤੇ ਲਾਲਾ ਤੁਫੈਲ ਨੇ ਦੂਰ ਦੁਰਾਡੇ ਜਾ ਕੇ, ਜਿੱਥੇ ਦੋਵਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ, ਵਾਸਾ ਕਰ ਲਿਆ। ਜਹਾਨਾ ਵਾਂਗੂ ਲਾਲਾ ਵੀ ਜਾਣ ਗਿਆ ਸੀ ਭਈ ਪਿੱਛੇ ਉਹਦੇ ਲਈ ਕੁਝ ਵੀ ਨਹੀਂ ਬਚਿਆ। ਸਾਰੀਆਂ ਹੀ ਬੇੜੀਆਂ ਸੜ ਗਈਆਂ ਨੇ। ਜੇ ਅੱਗੇ ਦਰਿਆ ਏ ਤੇ ਪਿੱਛੇ ਮੌਤ ਏ। ਜੀਵਨ ਦੀ ਇੱਕੋ ਹੀ ਰਾਹ ਏ ਭਈ ਦਲੇਰੀ ਨਾਲ ਤੇ ਹਿੰਮਤ ਕਰਕੇ ਸਮੇਂ ਦੇ ਇਸ ਦਰਿਆ ਵਿੱਚ ਠਿਲਿਆ ਜਾਵੇ। ਦੋਵਾਂ ਤੇ ਮੁਸ਼ਕਿਲ ਵੇਲਾ ਸੀ, ਪਰ ਫੇਰ ਵੀ ਦੋਵੇਂ ਹੀ ਖੁਸ਼ ਸਨ ਭਈ ਦੂਜੇ ਕੰਢੇ ਉਹਨਾਂ ਲਈ ਜੀਵਨ ਜੋਗੀ ਦੁਨੀਆ ਮੌਜੂਦ ਏ। ਲਾਲੇ ਨੇ ਦਿਨ ਰਾਤ ਇੱਕ ਕਰਕੇ ਜਹਾਨਾ ਨੂੰ ਉਹ ਸਭ ਕੁਝ ਦੇ ਦਿੱਤਾ ਜਿਹਦੀ ਆਰਜ਼ੂ ਲੈ ਕੇ ਉਹ ਲਾਲੇ ਨਾਲ ਟੁਰੀ ਸੀ। ਲਾਲੇ ਨੇ ਆਪਣੇ ਸਾਰੇ ਬੋਲ ਪਾਲੇ ਤੇ ਜਹਾਨਾ ਨੇ ਵੀ ਸਾਰੇ ਕੌਲ ਕਰਾਰਾਂ ਦੀ ਪਾਲਣਾ ਕੀਤੀ। ਲਾਲਾ ਟਰੱਕ ਡਰਾਈਵਰ ਸੀ। ਉਸ ਮੁਹੱਬਤ ਪਿਆਰ ਦੀ ਗੱਡੀ ਨੂੰ ਹਯਾਤੀ ਦੀਆਂ ਔਖੀਆਂ ਰਾਹਾਂ ਤੇ ਸੋਹਣਾ ਚਲਾਇਆ। ਅਜੇ 10 ਕੁ ਵਰ੍ਹੇ ਬੀਤੇ ਸਨ ਭਈ ਇੱਕ ਰੋਡ ਐਕਸੀਡੈਂਟ ਵਿੱਚ ਲਾਲੇ ਦੀ ਹਯਾਤੀ ਦਾ ਪੰਧ ਮੁੱਕ ਗਿਆ। ਜਹਾਨਾ ਫਿਰ ਕੱਲੀ ਤੇ ਬੇਪਹਿਚਾਣ ਹੋ ਗਈ। ਹੁਣ ਉਸ ਤੇ ਆਪਣੀਆਂ ਹੀ ਨਹੀਂ, ਆਪਣੀ ਧੀ ਰੱਜੋ ਦੀਆਂ ਵੀ ਜ਼ਿੰਮੇਦਾਰੀਆਂ ਸਨ।
ਕੁਝ ਦਿਨ ਲਾਲੇ ਦੇ ਸੋਗ ਵਿੱਚ ਲਾਲੇ ਦੀ ਜਮ੍ਹਾਂ ਪੂੰਜੀ ਨਾਲ ਗੁਜ਼ਰੇ, ਪਰ ਹਯਾਤੀ ਦਾ ਪੰਨ ਤੇ ਬੜਾ ਲੰਮੇਰਾ ਤੇ ਉਖੇਰਾ ਸੀ। ਲਾਲਾ ਆਪਣੇ ਕੌਲ ਕਰਾਰਾਂ ਦਾ ਪੱਕਾ ਰਿਹਾ ਸੀ ਤੇ ਹੁਣ ਜਹਾਨਾ ਦਾ ਇਮਤਿਹਾਨ ਸੀ। ਜਹਾਨਾ ਵੀ ਵਾਹ ਲੱਗਦਿਆਂ ਬਾਤ ਪੁਗਾਉਣਾ ਚਾਹੁੰਦੀ ਸੀ। ਹੁਣ ਉਹਨੇ ਆਪਣੇ ਇਸ਼ਕ ਨੂੰ ਸੁਹਾਗ ਬਣਾ ਲਿਆ ਸੀ। ਹੁਣ ਤਾਈਂ ਤੇ ਉਹ ਆਪਣੇ ਸੁਹਾਗ ਨਾਲ ਇਸ਼ਕ ਕਰਦੀ ਆਈ ਸੀ। ਉਹ ਲਾਲੇ ਦੀ ਕਬਰ ਨੂੰ ਦਾਗ ਨਹੀਂ ਲੈਣਾ ਚਾਹੁੰਦੀ ਸੀ। ਜਹਾਨਾ ਨੇ ਲੂਣ ਤੋੜਨ ਤੋਂ ਲੈ ਕੇ ਸੜਕਾਂ ਤੇ ਰੋੜੀ ਵਿਛਾਉਣ ਤੱਕ ਵੀ ਮਜ਼ਦੂਰੀ ਕੀਤੀ। ਵੇਲੇ ਦੀਆਂ ਧੁੱਪਾਂ ਛਾਵਾਂ ਨੂੰ ਆਪਣੇ ਸੋਹਲ ਮਲੂਕ ਪਿੰਡੇ ਤੇ ਜਰਿਆ, ਪਰ ਸੀ ਨਾ ਕੀਤੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਗਈ ਸੀ ਭਈ ਮਿਹਨਤ ਤੋਂ ਬਿਨਾਂ ਰੋਟੀ ਨਹੀਂ ਲੱਭਣੀ। ਲਾਲੇ ਦੀ ਮੌਤ ਨੂੰ ਤੀਜਾ ਸਾਲ ਚੜ੍ਹਿਆ ਤੇ ਰੱਜੋ ਨੂੰ ਠੰਡ ਲੱਗ ਗਈ। ਉਹ ਨਮੂਨੀਏ ਦੀ ਬਿਮਾਰੀ ਨਾਲ ਢਹਿ ਗਈ। ਜਹਾਨਾ ਨੇ ਵਾਹ ਲੱਗਦਿਆਂ ਇਲਾਜ ਕਰਵਾਇਆ, ਪਰ ਦਵਾ ਦਾਰੂ ਦਾ ਕੋਈ ਫਾਇਦਾ ਨਾ ਹੋਇਆ ਤੇ 4-5 ਦਿਨਾਂ ਦੇ ਵਿੱਚ ਹੀ ਰੱਜੋ ਕਬਰੇ ਜਾ ਸੁੱਤੀ। ਜਹਾਨਾ ਨੂੰ ਇੰਜ ਲੱਗਾ ਭਈ ਉਹ ਫੇਰ ਤੋਂ ਬੇਪਛਾਣ ਹੋ ਗਈ ਏ। ਉਹਦੀ ਕੰਡ ਨੰਗੀ ਹੋ ਗਈ ਏ ਤੇ ਹਯਾਤੀ ਵਿੱਚ ਫੇਰ ਤੋਂ ਉਜਾੜਾ ਪੈ ਗਿਆ ਏ। ਉਹਦੀ ਹਿੰਮਤ ਜਵਾਬ ਦੇਵਣ ਲੱਗ ਪਈ ਤੇ ਉਹਨੂੰ ਬਾਕੀ ਜ਼ਿੰਦਗੀ ਦਾ ਪਹਾੜ ਕਲਿਆਂ ਤੋੜਨਾ ਔਖਾ ਲੱਗਿਆ। ਸਦਮੇ ਤੇ ਸਦਮੇ ਨੇ ਉਹਨੂੰ ਸਖਤ ਤੇ ਭਾਰੇ ਕੰਮਕਾਰ ਜੋਗਾ ਨਾ ਛੱਡਿਆ ਤੇ ਉਹਨੇ ਕਬਰਿਸਤਾਨ ਦੀ ਨੁੱਕਰ ਤੇ ਇੱਕ ਨਿੱਕਾ ਜਿਹਾ ਖੋਖਾ ਪਾ ਲਿਆ ਤੇ ਗੋਲੀਆਂ, ਟਾਫੀਆਂ, ਬਾਲਾਂ ਦੀਆਂ ਹੋਰ ਵਸਤਾਂ ਵੇਚਣ ਲੱਗ ਪਈ। ਕਬਰਿਸਤਾਨ ਦੀ ਨੁੱਕਰ ਤੇ ਬੈਠਿਆਂ ਉਹਨੂੰ ਇੰਜ ਮਹਿਸੂਸ ਹੁੰਦਾ ਸੀ ਭਈ ਜਿਵੇਂ ਲਾਲਾ ਤੁਫੈਲ ਤੇ ਰੱਜੋ ਉਹਦੇ ਨੇੜੇ ਹੀ ਨੇ। ਉਹ ਅੱਕਦੀ ਥੱਕਦੀ ਤੇ ਦੋਵਾਂ ਦੀਆਂ ਕਬਰਾਂ ਤੇ ਬੈਠ ਕੇ ਰੱਜ ਗੱਲਾਂ ਕਰਦੀ, ਇੰਜ ਆਪਣੇ ਦਿਲ ਦਾ ਭਾਰ ਹੌਲਾ ਕਰ ਲੈਂਦੀ। ਜਹਾਨਾ ਦਾ ਇਹ ਕੰਮ ਕੋਈ ਐਡਾ ਕੰਮ ਨਹੀਂ ਸੀ ਜਿਹੜਾ ਉਹਦੀ ਰੋਟੀ ਸੌਖੀ ਪੂਰੀ ਕਰ ਦਿੰਦਾ। ਉਸ ਨੂੰ ਕਦੀ ਫਾਕੇ ਵੀ ਕਰਨੇ ਪੈ ਜਾਂਦੇ ਸਨ। ਉਹਦੀ ਹਿੰਮਤ ਜਵਾਬ ਦਿੰਦੀ ਤੇ ਉਹ ਕਬਰਾਂ ਤੋਂ ਉਧਾਰਾ ਹੌਸਲਾ ਲੈ ਕੇ ਆਉਂਦੀ ਤੇ ਫੇਰ ਤੋਂ ਖੋਖੇ ਤੇ ਬਾਲਾਂ ਦੀ ਉਡੀਕ ਵਿੱਚ ਬਹਿ ਜਾਂਦੀ। ਮਹੱਲੇ ਦੇ ਕੁਝ ਲੋਕ ਤੇ ਉਹਨੂੰ ਅੱਲਾ ਲੋਕ ਤੇ ਦਰਵੇਸ਼ਣੀ ਜਾਣਦੇ ਸਨ ਤੇ ਕੁਝ ਕੋਈ ਗੁੱਜੀ ਫੱਫੇ ਕੁੱਟਣੀ ਸਮਝਦੇ ਸਨ। ਤਰੀਮਤਾਂ ਉਹਨੂੰ ਕਰਮਾ ਸੜੀ ਤੇ ਔਂਤਰੀ ਨਿਖਤਰੀ ਸਮਝਦੀਆਂ ਸਨ ਤੇ ਇਸ ਪਾਰੋਂ ਉਹਦੇ ਪਰਛਾਵੇਂ ਤੋਂ ਵੀ ਖੌਫ ਖਾਂਦੀਆਂ ਸਨ। ਇਸੇ ਖੌਫ ਤੇ ਡਰ ਪਾਰੋਂ ਆਪਣਿਆਂ ਬਾਲਾਂ ਨੂੰ ਵੀ ਉਹਦੇ ਤੋਂ ਦੂਰ ਹੀ ਰੱਖਣ ਦੀ ਕੋਸ਼ਿਸ਼ ਕਰਦੀਆਂ ਸਨ। ਅਜੇ ਹਾਲੀ ਉਹਦੀ ਦੁਕਾਨਦਾਰੀ ਉੱਕਾ ਬਹਿ ਗਈ ਸੀ। ਇੱਕ ਦਿਨ ਲੀਲਾ ਹੋਈ, ਰੌਲਾ ਮਚ ਗਿਆ, ਖੱਪ ਪੈ ਗਈ ਤੇ ਕਬਰਿਸਤਾਨ ਦੇ ਗਵਾਂਢ ਬੈਠੇ ਮਹੱਲੇਦਾਰਾਂ ਨੇ ਉਹਦੇ ਖੋਖੇ ਨੂੰ 4 ਪਾਸੇ ਘੇਰਾ ਪਾ ਲਿਆ। ਇੱਥੇ ਬਗੈਰਤੀ ਨਹੀਂ ਹੋਵਣ ਦਿਆਂਗੇ, ਬੇਹਯਾਈ ਦਾ ਬੂਟਾ ਜੜੋਂ ਪੱਟ ਦੇਵਾਂਗੇ, ਬਰਬਾਦ ਕਰ ਦਿਆਂਗੇ, ਅੱਗ ਲਾ ਦਿਆਂਗੇ, ਸਾੜ ਕੇ ਸੁਆਹ ਕਰ ਦਿਆਂਗੇ। ਜਿਹਦੇ ਮੂੰਹ ਵਿੱਚ ਜੋ ਆ ਰਿਹਾ ਸੀ ਆਪਣੇ ਗੁੱਸੇ ਦਾ ਤੇ ਨਫ਼ਰਤ ਦਾ ਇਜ਼ਹਾਰ ਕਰਨ ਲਈ ਬੁੜਕ ਕੇ ਆਖ ਰਿਹਾ ਸੀ। ਦੂਜੇ ਪਾਸੇ ਖੋਖੇ ਵਿੱਚ ਮੁਕੰਮਲ ਖਾਮੋਸ਼ੀ ਸੀ। ਖੋਖੇ ਦਾ ਬੂਹਾ ਬੰਦ ਸੀ। ਇੰਜ ਲੱਗਦਾ ਸੀ ਕਿ ਨਫ਼ਰਤ ਤੇ ਗੁੱਸੇ ਦਾ ਮਚਿਆ ਭਾਂਬੜ ਅੱਜ ਜਹਾਨਾ ਦੇ ਲਹੂ ਤੋਂ ਬਿਨਾਂ ਨਹੀਂ ਬੁਝਣਾ। ਜਦੋਂ ਭਰਾਵਾਂ ਇਕੱਠ ਹੋ ਗਿਆ ਤੇ ਇੰਜ ਲੱਗਾ ਜਿਵੇਂ ਵੇਲਾ ਪੁੱਜ ਪਿਆ ਏ। ਖੋਖੇ ਵਿੱਚੋਂ ਮੂੰਹ ਵਲੇਟ ਕੇ ਇੱਕ ਪਰਛਾਵਾਂ ਜਿਹਾ ਨਿਕਲਿਆ ਤੇ ਭੀੜ ਨੂੰ ਚੀਰਦਾ ਹੋਇਆ ਗਾਇਬ ਹੋ ਗਿਆ। ਮੀਆਂ ਸਾਹਿਬ ਨੂੰ ਮੂੰਹ ਲੁਕਾਉਣ ਦੇ ਬਾਵਜੂਦ ਸਾਰਿਆਂ ਨੇ ਸਿਆਣ ਲਿਆ ਸੀ, ਪਰ ਕਿਸੇ ਨੂੰ ਵੀ ਅੱਗੇ ਵੱਧ ਕੇ ਉਹਦਾ ਰਾਹ ਡੱਕਣ ਦਾ ਹੌਸਲਾ ਨਹੀਂ ਹੋਇਆ। ਜਿਵੇਂ ਸੈਂਕੜੀਆਂ ਭੇਡਾਂ ਰਲ ਕੇ ਵੀ ਇੱਕ ਭੇੜੀਏ ਦਾ ਮੁਕਾਬਲਾ ਕਰਨ ਦਾ ਜਿਗਰਾ ਨਹੀਂ ਰੱਖਦੀਆਂ। ਅਜੇ ਗੁੱਸੇ ਨਫ਼ਰਤ ਤੋਂ ਬਾਅਦ ਇਕੱਠ ਇੱਕ ਸਹਿਮੇ ਜਿਹੇ ਸੁਭਾਅ ਵਿੱਚ ਹੀ ਸੀ ਭਈ ਜਹਾਨਾ ਵੀ ਖੋਖੇ ਵਿੱਚੋਂ ਬਾਹਰ ਨਿਕਲ ਆਈ। ਉਹ ਬਿਲਕੁਲ ਬਦਲੀ ਹੋਈ ਅਣਝੱਕ ਤੇ ਦਲੇਰ ਜਹਾਨਾ ਸੀ। ਉਸ ਬਾਹਰ ਨਿਕਲਦਿਆਂ ਹੀ ਸਾਰੀ ਭੀੜ ਨੂੰ ਆਪਣੇ ਵੱਲ ਮੁਤਵੱਜੋ ਕਰ ਲਿਆ ਤੇ ਵਗ ਤੱਕ ਬੋਲਣਾ ਸ਼ੁਰੂ ਕਰ ਦਿੱਤਾ। ਪਹਿਲੇ ਉਸ ਚੌਧਰੀ ਮਜੀਦ ਨੂੰ ਲਲਕਰ ਕੇ ਪੁੱਛਿਆ, ਚੌਧਰੀ ਦੱਸ, ਮੈਂ ਮਦਦ ਲਈ ਤੇਰੇ ਕੋਲ ਨਹੀਂ ਗਈ ਸੀ, ਤੇਰੀ ਮੇਰੇ ਤੋਂ ਕੀ ਮੰਗ ਸੀ? ਫਿਰ ਇਹ ਸਵਾਲ ਉਹਨੇ ਰਾਣਾ ਅਬਦੁਲ ਗਨੀ ਵੱਲ ਨੂੰ ਉਲਾਰ ਦਿੱਤਾ ਭਈ ਮੈਨੂੰ ਰੋਟੀ ਦਾ ਆਸਰਾ ਕਰਾਉਣ ਦੇ ਬਦਲੇ ਵਿੱਚ ਤੂੰ ਮੇਰੇ ਤੋਂ ਕੀ ਚਾਹੁੰਦਾ ਸੀ? ਲੋਕਾਂ ਦਾ ਹੇੜ ਚੁੱਪ ਚਾਣ ਸੀ, ਜਿਵੇਂ ਮਸੀਤੇ ਕਿਸੇ ਮਹਾਨ ਮੌਲਵੀ ਦੀ ਤਕਰੀਰ ਸੁਣ ਰਿਹਾ ਹੋਵੇ। ਫਿਰ ਉਸ ਜਾਵੇਦ ਰੰਧਾਵੇ ਨੂੰ ਬੜੀ ਹਕਾਰਤ ਨਾਲ ਪੁੱਛਿਆ ਭਈ ਤੇਰੀ ਗੱਲ ਤੂੰ ਦੱਸੇਂਗਾ ਜਾਂ ਇੱਥੇ ਸਾਰੇ ਲੋਕਾਂ ਵਿੱਚ ਤੇਰੇ ਸਾਹਮਣੇ ਮੈਂ ਖੋਲ ਕੇ ਦੱਸਾਂ? ਸਾਰੇ ਚੌਧਰੀ, ਰੰਧਾਵੇ, ਰਾਣੇ, ਨੇਕ ਤੇ ਪਰਹੇਜ਼ਗਾਰ, ਇੱਜ਼ਤਾਂ ਦੇ ਰਾਖੇ, ਸ਼ਰਮ ਹਯਾ ਦੇ ਥੰਮ ਹੌਲੀ ਪਿੱਛੇ ਹਟਣਾ ਸ਼ੁਰੂ ਹੋ ਗਏ। ਮਜਮੇ ਵਿੱਚ ਖੁਸਰ ਪੁਸਰ ਹੋਣੀ ਸ਼ੁਰੂ ਹੋ ਗਈ। ਛੱਡੋ ਜੀ, ਗੰਦ ਵਿੱਚ ਹੱਥ ਪਾਉਣ ਦਾ ਕੀ ਫਾਇਦਾ? ਚਿੱਕੜ ਵਿੱਚ ਢੀਮ ਮਾਰਿਆਂ ਆਪਣੇ ਉੱਤੇ ਹੀ ਛਿੱਟਾਂ ਪੈਂਦੀਆਂ ਨੇ। ਬੜੀ ਮੂੰਹ ਫਾਟੇ। ਹਰ ਕੋਈ ਆਪਣੇ ਅਮਲਾਂ ਦਾ ਆਪ ਜ਼ਿੰਮੇਦਾਰ ਹੈ। ਸਾਨੂੰ ਕਿਸੇ ਨਾਲ ਕੀ ਲੱਗੇ?
ਵੇਖਦਿਆਂ ਹੀ ਵੇਖਦਿਆਂ 2-4 ਮਿੰਟਾਂ ਵਿੱਚ ਹੀ ਗੁੱਸੇ ਤੇ ਨਫ਼ਰਤ ਦਾ ਬੁਰਾਈ ਨੂੰ ਜੜੋਂ ਮੁਕਾਉਣ ਲਈ ਚੜ੍ਹਿਆ ਹੜ੍ਹ ਓਨੀ ਪੈਰੀ ਵਾਪਸ ਪਰਤ ਗਿਆ ਤੇ ਸਾਰਾ ਮਾਹੌਲ ਉਂਝੇ ਹੀ ਫੇਰ ਤੋਂ ਕਬਰਿਸਤਾਨ ਦਾ ਹਿੱਸਾ ਬਣ ਗਿਆ। ਜਹਾਨਾ ਨੇ ਸ਼ਾਮ ਪਈ ਤੇ ਸੋਚਿਆ, ਹੁਣ ਇੱਥੋਂ ਹਿਜਰਤ ਫਰਜ਼ ਹੋ ਗਈ ਏ। ਅੱਜ ਇਹ ਬਿਗਿਆੜ ਆਪਣੀ ਜੇਲੀ ਤੇ ਝੂਠੀ ਸ਼ਰਾਫਤ ਤੋਂ ਮਾਰ ਖਾ ਕੇ ਪਿਛਾਂ ਮੁੜ ਗਏ ਨੇ, ਪਰ ਹੁਣ ਇਹ ਕਿਸੇ ਵੇਲੇ ਵੀ ਆਪਣੀ ਆਈ ਤੇ ਆ ਸਕਦੇ ਨੇ। ਜ਼ਖਮੀ ਦਰਿੰਦਾ ਹੋਰ ਜ਼ਿਆਦਾ ਦਰਿੰਦਾ ਤੇ ਵਹਿਸ਼ੀ ਹੋ ਜਾਂਦਾ ਏ। ਆਪਣਿਆਂ ਪਿਆਰਿਆਂ ਦੀਆਂ ਕਬਰਾਂ ਤੇ ਹਾਜ਼ਰੀ ਦਿੱਤੀ ਤੇ ਖੋਖੇ ਨੂੰ ਮਾਚਿਸ ਦੀ ਤੀਲੀ ਵਿਖਾ ਕੇ ਸਟੇਸ਼ਨ ਵੱਲ ਨੂੰ ਮੂੰਹ ਕਰ ਲਿਆ। ਗੱਡੀ ਆਉਣ ਵਿੱਚ ਅਜੇ ਕੁਝ ਦੇਰ ਸੀ। ਉਹ ਉਡੀਕ ਵਿੱਚ ਪਲੇਟਫਾਰਮ ਤੇ ਬੈਠੀ ਸੀ ਤੇ ਸੋਚ ਰਹੀ ਸੀ ਭਈ ਗੱਡੀ ਜਿੱਥੇ ਤਾਈਂ ਲੈ ਜਾਵੇਗੀ ਜਾਂ ਜਿੱਥੇ ਟਿਕਟ ਬਾਬੂ ਲਾ ਦੇਵੇਗਾ ਉੱਥੇ ਹੀ ਕਿਸੇ ਮਜ਼ਾਰ ਤੇ ਜਾ ਰਵਾਂਗੀ। ਡਿੱਗੇ ਡੱਠੇ ਪੱਥਰਾਂ ਤੇ ਮਿੱਟੀ ਹੋਵਣ ਤਾਈਂ ਹਵਾ ਦੇ ਆਸਰੇ ਨੇ ਰੜਕਣਾ ਹੀ ਆਉਂਦਾ ਏ। ਉਹ ਇਹਨਾਂ ਸੋਚਾਂ ਵਿੱਚ ਹੀ ਗਵਾਚੀ ਹੋਈ ਸੀ ਭਈ ਉਹਦੇ ਕੰਨੀ ਪੈਰਾਂ ਦੀ ਬਿੜਕ ਪਈ। ਉਹ ਸਿਰ ਚੁੱਕ ਕੇ ਵੇਖਿਆ ਤੇ ਇੱਕ ਜਵਾਨ ਕੁੜੀ ਉਹਦੇ ਕੋਲ ਖੜੀ ਸੀ। ਜਹਾਨਾ ਉਹਨੂੰ ਵੇਖਦਿਆਂ ਸਾਰੀ ਸਿਆਣ ਗਈ ਭਈ ਇਹ ਵੀ ਕੋਈ ਮੇਰੇ ਵਰਗੀ ਕਹਾਣੀ ਦਾ ਮੁੱਢ ਏ। ਜਹਾਨਾ ਨੇ ਉਹਨੂੰ ਪਰਚਾ ਪੁਚਕਾਰ ਕੇ ਦਿਲਾਸਾ ਦੇ ਕੇ ਪੁੱਛਿਆ ਭਈ ਉਹ ਕੌਣ ਏ ਤੇ ਕਿੱਥੋਂ ਆਈ ਏ। ਉਸ ਦੱਸਿਆ, ਮੈਂ ਅਖਤਰੀ ਬਾਈ ਦੇ ਕੋਠੇ ਤੋਂ ਨੱਸੀ ਹੋਈ ਹਾਂ, ਪਰ ਮੇਰਾ ਯਾਰ ਵੀ ਮੈਨੂੰ ਰਾਹ ਵਿੱਚ ਦਗਾ ਦੇ ਗਿਆ ਏ ਤੇ ਹੁਣ ਰੁਲਦੀ ਫਿਰਨੀ ਆ। ਜਹਾਨਾ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਫਿਰ ਬੜੇ ਹੀ ਕਰਬਨਾਕ ਤੇ ਦਰਦੀਲੇ ਲਹਿਜੇ ਨਾਲ ਆਖਿਆ, ਛੀਮੋ ਜਾ ਪਿਛਾਂ ਨੂੰ ਪਰਤ ਜਾ। ਮੈਂ ਦੂਰ ਦੂਰ ਤਾਈਂ ਜਾ ਕੇ ਵੇਖ ਆਈ ਹਾਂ, ਸਾਰੀ ਦੁਨੀਆ ਹੀ ਅਖਤਰੀ ਬਾਈ ਦਾ ਕੋਠਾ ਏ।